ਬਿਸਮਿਲ੍ਲਾਹਿਰਰਹਿਮਾनिर्रहीम। ਅਰਸ਼ਦ ਲੋਧੀ ਕੰਮ ਦੀਆਂ ਗੱਲਾਂ ਨਾਲ ਹਾਜ਼ਰੇ ਖਿਦਮਤ ਹੈ। ਕੀ ਹਾਲ ਜੇ? ਠੀਕ ਠਾਕ ਹੋ? ਖਰੀਅਤ ਨਾਲ ਆਉਣਾ। ਤੇ ਲੋ ਫਿਰ ਤੁਹਾਨੂੰ ਅੱਜ ਇੱਕ ਪਿੰਡ ਦੇ ਚੌਧਰੀ ਤੇ ਕੰਮੀ ਦੀ ਬੜੀ ਖੂਬਸੂਰਤ ਪਿਆਰੀ ਜੀ ਗੱਲ ਹੈ ਤੁਹਾਨੂੰ ਸੁਣਾਈਏ। ਤੇ ਗੱਲ ਪੂਰੀ ਸੁਣੋਗੇ ਤੇ ਮਜ਼ਾ ਆਏਗਾ ਤੇ ਸਮਝ ਵੀ ਆਏਗੀ। ਤੇ ਜੇ ਗੱਲ ਨੂੰ ਤੁਸੀਂ ਸੈਂਟਰ 'ਚ ਛੱਡ ਦਿੱਤਾ ਤੇ ਨਾ ਮੇਰੇ ਗੱਲ ਸੁਣਾਉਣ ਦਾ ਕੋਈ ਫਾਇਦਾ ਹੋਏਗਾ ਤੇ ਨਾ ਤੁਹਾਡੇ ਗੱਲ ਸੁਣਨ ਦਾ ਕੋਈ ਫਾਇਦਾ ਹੋਏਗਾ, ਕੋਈ ਤੁਹਾਨੂੰ ਸਮਝ ਨਹੀਂ ਆਣੀ। ਤੇ ਲੋ ਫਿਰ ਗੱਲ ਸ਼ੁਰੂ ਕਰੀਏ। ਪਿੰਡ ਦਾ ਇੱਕ ਕੰਮੀ ਨਜ਼ੀਰ ਜਿਹਦਾ ਨਾਂ ਸੀ, ਉਹ ਚੌਧਰੀ ਸਾਹਿਬ ਕੋਲ ਆਇਆ ਤੇ ਚੌਧਰੀ ਸਾਹਿਬ ਕੋਲ ਉਹਨੇ ਆ ਕੇ ਬਹਿਣਾ ਖਲੋਣਾ, ਗੱਪਸ਼ਪ ਲਾਣੀ, ਯਾਨੀ ਦੋਸਤੀ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੇ। ਕਿ ਕਾਫੀ ਦਿਨ ਚੌਧਰੀ ਸਾਹਿਬ ਕੋਲ ਆਉਂਦਾ ਜਾਂਦਾ ਰਿਹਾ ਤੇ ਚੌਧਰੀ ਸਾਹਿਬ ਕੋਲੋਂ ਗੱਲਾਂ ਬਾਤਾਂ ਸੁਣਦਾ ਰਿਹਾ ਤੇ ਚੌਧਰੀ ਕੋਲ ਬਹਿ ਕੇ ਹੁੱਕਾ ਸ਼ੁੱਕਾ ਪੀਣਾ ਤੇ ਗੱਪਾਂ ਛੱਪਾਂ ਮਾਰ ਕੇ ਤੇ ਉਹਨੇ ਚਲੇ ਜਾਣਾ। ਜਦੋਂ ਕਾਫੀ ਦਿਨ ਉਹ ਚੌਧਰੀ ਸਾਹਿਬ ਕੋਲ ਬਹਿੰਦਿਆਂ ਉਹਨੂੰ ਹੋ ਗਿਆ ਤੇ ਉਹਨੇ ਮਹਿਸੂਸ ਕੀਤਾ ਕਿ ਯਾਰ ਚੌਧਰੀ ਸਾਹਿਬ ਕੋਲ ਆਉਣ ਜਾਣ ਕਾਫੀ ਹੈ, ਚੌਧਰੀ ਕੋਲ ਲੋਕੀ ਆਉਂਦੇ ਨੇ ਤੇ ਡੇਰਾ ਭਖਿਆ ਰਹਿੰਦਾ ਹੈ ਤੇ ਚਾਹ ਪਾਣੀ ਵੀ ਚੱਲਦਾ ਹੈ, ਹੁੱਕਾ ਵੀ ਚੱਲਦਾ ਰਹਿੰਦਾ ਹੈ। ਤੇ ਉਹਦਾ ਵੀ ਦਿਲ ਕੀਤਾ ਕਿ ਮੈਂ ਵੀ ਯਾਰ ਕੋਈ ਚੌਧਰੀ ਬਣ ਜਾ। ਇੱਕ ਦਿਨ ਉਹਨੇ ਮੌਕਾ ਪਾ ਕੇ ਚੌਧਰੀ ਨਾਲ ਗੱਲ ਕੀਤੀ ਕਿ ਚੌਧਰੀ ਸਾਹਿਬ ਇੱਕ ਮਿਹਰਬਾਨੀ ਤੇ ਕਰੋ। ਉਹਨੇ ਕਿਹਾ ਨਜ਼ੀਰਿਆ ਪੁੱਛ ਕੀ ਗੱਲ ਹੈ ਯਾਰ? ਉਹਨੇ ਕਿਹਾ ਚੌਧਰੀ ਸਾਹਿਬ ਮੇਰਾ ਵੀ ਦਿਲ ਕਰਦਾ ਕਿ ਮੈਂ ਚੌਧਰੀ ਬਣ ਜਾ ਤੇ ਮੈਨੂੰ ਕੋਈ ਗੁਰ ਦੱਸੋ ਕਿ ਮੈਂ ਕਿਵੇਂ ਚੌਧਰੀ ਬਣ ਸਕਣਾ। ਉਹ ਚੌਧਰੀ ਸਾਹਿਬ ਨੂੰ ਉਹਦੀ ਗੱਲ ਤੇ ਹੈਰਤ ਵੀ ਹੋਈ ਤੇ ਬਹਰਹਾਲ ਉਹਨੇ ਚੌਧਰੀ ਸਾਹਿਬ ਨੇ ਉਹਨੂੰ ਕਿਹਾ ਕਿ ਨਜ਼ੀਰਿਆ ਚੌਧਰੀ ਬਣਨਾ ਬੜਾ ਮੁਸ਼ਕਿਲ ਹੈ ਯਾਰ, ਤੂੰ ਚੌਧਰੀ ਨਹੀਂ ਬਣ ਸਕਦਾ। ਉਹਨੇ ਕਿਹਾ ਨਹੀਂ ਜਨਾਬ ਮੈਂ ਚੌਧਰੀ ਬਣਨਾ ਚਾਹੁੰਦਾ, ਤੁਸੀਂ ਮੈਨੂੰ ਕੋਈ ਗੁਰ ਦੱਸੋ, ਕੋਈ ਤਰੀਕਾ ਦੱਸੋ, ਤੁਸੀਂ ਵੀ ਤਾਂ ਚੌਧਰੀ ਬਣੇ ਹੋ ਨਾ ਤੇ ਮੈਂ ਵੀ ਚੌਧਰੀ ਬਣਨਾ ਚਾਹੁੰਦਾ, ਮੇਰਾ ਵੀ ਕੋਈ ਮਤਲਬ ਦਿਲ ਚਾਹੁੰਦਾ ਕਿ ਮੈਂ ਚੌਧਰੀ ਬਣਾ ਤੇ ਮੈਨੂੰ ਕੋਈ ਇਹਦਾ ਗੁਰ ਦੱਸੋ। ਚੌਧਰੀ ਸਾਹਿਬ ਨੇ ਕਿਹਾ ਕਿ ਯਾਰ ਗੱਲ ਹੈਗੀ ਹੈ ਕਿ ਜਿਹੜਾ ਨਾ ਚੌਧਰੀ ਬਣਨ ਵਾਸਤੇ ਮਿੱਟੀ ਦੇ ਵਿੱਚ ਘਿਓ ਮਿਲਾਉਣਾ ਪੈਂਦਾ ਹੈ ਤੇ ਫਿਰ ਜਾ ਕੇ ਬੰਦਾ ਚੌਧਰੀ ਬਣਦਾ ਹੈ। ਉਹਨੇ ਕਿਹਾ ਜੀ ਮਿੱਟੀ ਦੇ ਵਿੱਚ ਘਿਓ ਮਿਲਾਉਣਾ ਇਹ ਕਿਹੜਾ ਮੁਸ਼ਕਿਲ ਕੰਮ ਹੈਗਾ? ਉਹਨੇ ਕਿਹਾ ਬਸ ਇਹ ਕਰਨਾ ਪੈਂਦਾ, ਜੇ ਤੁਸੀਂ ਇਸ ਗੱਲ 'ਚ ਕਾਮਯਾਬ ਹੋ ਜਾਓ ਤੇ ਫਿਰ ਤੁਸੀਂ ਚੌਧਰੀ ਬਣ ਜਾਂਦੇ ਹੋ। ਉਹ ਬੰਦਾ ਜਿਹੜਾ ਸੀ ਉਹਨੇ ਕਿਹਾ ਕਿ ਚੌਧਰੀ ਸਾਹਿਬ ਤੁਸੀਂ ਕਿਸ ਤਰ੍ਹਾਂ ਮਿੱਟੀ ਦੇ ਵਿੱਚ ਘਿਓ ਮਿਲਾਇਆ ਸੀ, ਮੈਨੂੰ ਦੱਸੋ, ਮੈਂ ਵੀ ਕਰ ਲੈਣਾ। ਉਹਨੇ ਕਿਹਾ ਯਾਰ ਮੈਂ ਇੱਕ ਦਾਬੜਾ ਮਿੱਟੀ ਬਾਹਰੋਂ ਲਿਆਦੀ ਤੇ ਉਹਨੂੰ ਲਿਆ ਕੇ ਘਰ ਦੇ ਸੇਨ 'ਚ ਸੁੱਟ ਦਿੱਤਾ ਤੇ ਜਿਸ ਵੇਲੇ ਮੈਂ ਉਹ ਮਿੱਟੀ ਘਰ ਦੇ ਸੇਨ 'ਚ ਸੁੱਟ ਦਿੱਤੀ ਤੇ ਮੈਂ ਆਪਣੀ ਘਰ ਦੀ ਨੂੰ ਕਿਹਾ ਕਿ ਅੰਦਰੋਂ ਦੇਸੀ ਘਿਓ ਦਾ ਡੱਬਾ ਜਿਹੜਾ ਇੱਕ ਉਹ ਲਿਆ ਤੇ ਉਹਨੂੰ ਲਿਆ ਕੇ ਇਸ ਮਿੱਟੀ ਦੇ ਵਿੱਚ ਸੁੱਟ ਦੇ। ਤੇ ਉਸ ਮਿੱਟੀ ਦੇ ਉੱਤੇ ਜਿਸ ਵੇਲੇ ਉਹਨੇ ਘਿਓ ਸੁੱਟਿਆ ਤੇ ਉਹ ਸਾਰਾ ਜਿਹੜਾ ਘਿਓ ਸੀ ਉਹ ਮੈਂ ਮਿੱਟੀ ਦੇ ਵਿੱਚ ਮਿਕਸ ਕਰ ਦਿੱਤਾ ਤੇ ਉਹ ਘਿਓ ਤੇ ਮਿੱਟੀ ਜਿਸ ਵੇਲੇ ਮਿਕਸ ਹੋ ਗਏ ਤੇ ਫਿਰ ਮੈਂ ਚੌਧਰੀ ਬਣ ਗਿਆ। ਉਹ ਨਜ਼ੀਰ ਨੇ ਜਦੋਂ ਇਹ ਗੱਲ ਸੁਣੀ ਉਹਨੇ ਕਿਹਾ ਇਹ ਤਾਂ ਬੜਾ ਸੌਖਾ ਕੰਮ ਹੈ ਚੌਧਰੀ ਬਣਨਾ, ਇਹ ਤਾਂ ਕੋਈ ਗੱਲ ਹੀ ਨਹੀਂ ਗੀ ਹੈ ਜੀ, ਇਹ ਤਾਂ ਫਿਰ ਬੜਾ ਆਸਾਨ ਕੰਮ ਹੈਗਾ। ਉਹਨੇ ਵੀ ਜਨਾਬ ਚੌਧਰੀ ਦੀ ਗੱਲ ਸੁਣ ਕੇ ਤੇ ਚੌਧਰੀ ਕੋਲੋਂ ਇਜਾਜ਼ਤ ਮੰਗੀ ਕਿ ਚੌਧਰੀ ਸਾਹਿਬ ਮੈਨੂੰ ਇਜਾਜ਼ਤ ਦਿਓ, ਮੈਂ ਘਰ ਜਾਣਾ ਤੇ ਮੈਂ ਵੀ ਜਾ ਕੇ ਮਿੱਟੀ ਦੇ ਵਿੱਚ ਘਿਓ ਮਿਲਾ ਕੇ ਚੌਧਰੀ ਬਣਨਾ। ਉਹਨੇ ਕਿਹਾ ਨਜ਼ੀਰੀਆ ਦੇਖ ਲੈ ਤੈਨੂੰ ਮੈਂ ਸਮਝਾਉਣ ਡਿਆ ਕਿ ਮੁੜ ਜਾ, ਕੰਮ ਬੜਾ ਔਖਾ ਹੀ ਤੇ ਇਹ ਕੋਈ ਐਡਾ ਆਸਾਨ ਕੰਮ ਨਹੀਂ, ਬੜੇ ਪਾਪੜ ਵੇਲਣੇ ਪੈਂਦੇ ਨੇ ਇਹਦੇ ਵਾਸਤੇ। ਲੇਕਿਨ ਉਹਦੇ ਸਿਰ 'ਤੇ ਉਹ ਚੌਧਰੀ ਬਣਨ ਦਾ ਭੂਤ ਸਵਾਰ ਹੋਇਆ ਸੀ। ਉਹਨੇ ਜਾ ਕੇ ਆਪਣੇ ਘਰ ਆਪਣੀ ਜਿਹੜੀ ਘਰ ਵਾਲੀ ਸੀ ਉਹਨੂੰ ਕਿਹਾ ਕਿ ਯਾਰ ਇੰਝ ਕਰ, ਇੱਕ ਮਿੱਟੀ ਦਾ ਦਾਬੜਾ ਜਿਹੜਾ ਨਾ ਉਹ ਭਰ ਕੇ ਲਿਆ ਤੇ ਉਹਨੂੰ ਇਹ ਲਿਆ ਕੇ ਸੇਨ 'ਚ ਸੱਟ ਦੇ। ਜਿਸ ਵੇਲੇ ਉਹਨੇ ਉਹਦੀ ਗੱਲ ਸੁਣੀ ਤੇ ਉਹਨੇ ਜਨਾਬ ਫੜ ਡਾਂਗ ਲਈ। ਉਹਨੇ ਕਿਹਾ ਤੇਰਾ ਦਿਮਾਗ ਖਰਾਬ ਹੈ, ਮੈਂ ਸੁਬਾਹ ਦੀ ਲੱਗੀ ਹਾਂ, ਬੜੀ ਮਿਹਨਤ ਕਰਕੇ ਮੈਂ ਝਾੜੂ ਪੂੰਜਾ ਕੀਤਾ ਹੈ, ਘਰ ਦੀ ਸਫਾਈ ਕੀਤੀ ਹੈ, ਸੇਨ ਦੀ ਸਫਾਈ ਕੀਤੀ ਹੈ ਤੇ ਤੂੰ ਕਹਿਣ ਡਿਆ ਕਿ ਲਿਆ ਕੇ ਮਿੱਟੀ ਮੈਂ ਸੇਨ 'ਚ ਸੁੱਟ ਦਿਆਂ। ਉਹਨੇ ਕਿਹਾ ਉਹ ਗੱਲ ਸੁਣ ਮੇਰੀ ਭਲੀਏ ਲੋਕੇ, ਤੂੰ ਮੈਂ ਜਿਹੜੀ ਗੱਲ ਕਹਿਣਾ ਉਹ ਮੰਨ, ਮਿੱਟੀ ਲਿਆ ਕੇ ਸੇਨ 'ਚ ਸੁੱਟ, ਮੈਂ ਕੀ ਤੈਨੂੰ ਮੈਂ ਗੱਲਾਂ ਦੱਸਣਾ। ਉਹਨੇ ਬਹਰਹਾਲ ਉਹਨੂੰ ਕੋਈ ਹਮੀਅਤ ਨਾ ਦਿੱਤੀ ਤੇ ਉਹ ਜਨਾਬ ਬਜ਼ਿੱਦ ਰਹੀ ਕਿ ਮੈਂ ਇਹ ਕੰਮ ਨਹੀਂ ਕਰਨਾ। ਖੈਰ ਉਹ ਨਜ਼ੀਰੇ ਦੇ ਸਿਰ 'ਤੇ ਜਿਹੜਾ ਭੂਤ ਸਵਾਰ ਹੋਇਆ ਸੀ ਚੌਧਰੀ ਬਣਨ ਦਾ, ਉਹ ਜਨਾਬ ਉਹਨੇ ਕਿਹਾ ਕਿ ਮੈਂ ਇਹ ਤਾਂ ਕੰਮ ਮੈਂ ਕਰਨਾ ਹੀ ਕਰਨਾ। ਉਹਨੇ ਕਿਹਾ ਚੌਧਰੀ ਨੇ ਤਾਂ ਮੈਨੂੰ ਕਿਹਾ ਸੀ ਕਿ ਮੈਂ ਮਿੱਟੀ ਦਾ ਦਾਬੜਾ ਘਰੋਂ ਲਿਆਦਾ ਜਾ ਕੇ ਬਾਹਰੋਂ
ਤੇ ਉਹਨੇ ਕਈ ਫੜੀ ਤੇ ਬਾਹਰ ਪਿਆਲੀਆਂ 'ਚ ਗਿਆ ਤੇ ਇੱਕ ਦਾਬੜਾ ਮਿੱਟੀ ਦਾ ਭਰ ਕੇ ਲਿਆ ਕੇ ਤੇ ਉਹਨੇ ਜਨਾਬ ਲਿਆ ਸੇਨ 'ਚ ਸੁੱਟਿਆ। ਜਿਸ ਵੇਲੇ ਉਹਨੇ ਸੇਨ 'ਚ ਸੁੱਟ ਦਿੱਤਾ ਤੇ ਉਹ ਬੁੱਢੀ ਜਿਹੜੀ ਹੈ ਉਹਨੂੰ ਫਿਰ ਬੁਰਾ ਭਲਾ ਕਿਹਾ ਕਿ ਤੇਰਾ ਦਿਮਾਗ ਖਰਾਬ ਹੈ, ਤੂੰ ਪਾਗਲ ਹੋ ਗਿਆ, ਤੂੰ ਕੀ ਕਰੀ ਜਾ ਰਿਹਾ? ਇਹ ਮੈਂ ਸਫਾਈ ਕੀਤੀ ਹੈ, ਤੂੰ ਲਿਆ ਕੇ ਮਿੱਟੀ ਸੁੱਟ ਦਿੱਤੀ ਹੈ ਸੇਨ ਦੇ ਵਿੱਚ, ਬੇੜਾ ਗਰਕ ਕਰਨਾ ਪਿਆ, ਗੰਦ ਪਾਣ ਡਿਆ। ਉਹਨੇ ਕਿਹਾ ਨਹੀਂ ਯਾਰ, ਮੈਂ ਕੋਈ ਇਹ ਜਿਹੜਾ ਨਾ ਮਿੱਟੀ ਫਜ਼ੂਲ 'ਚ ਨਹੀਂ ਸੁੱਟੀ ਤੇ ਬੜੀ ਇਹਦੇ 'ਚ ਹਿਕਮਤ ਹੈ, ਤੂੰ ਹੁਣੇ ਹੀ ਦੇਖ, ਥੋੜ੍ਹੇ ਦੇਰ ਬਾਅਦ ਮੈਂ ਚੌਧਰੀ ਬਣ ਜਾਵਾਂਗਾ ਤੇ ਤੂੰ ਬਸ ਇੰਝ ਕਰ ਕਿ ਅੰਦਰ ਜਾ ਤੇ ਜਿਹੜਾ ਘਿਓ ਦਾ ਡੱਬਾ ਤੇਰੇ ਕੋਲ ਪਿਆ, ਦੇਸੀ ਘਿਓ ਜਿਹੜਾ ਤੂੰ ਜਮ੍ਹਾਂ ਕੀਤਾ ਹੈ, ਉਹ ਲਿਆ। ਉਹਨੇ ਕਿਹਾ ਉਹ ਕੀ ਕਰਨਾ ਹੈ? ਉਹਨੇ ਕਿਹਾ ਘਿਓ ਲਿਆ ਕੇ ਇਸ ਮਿੱਟੀ ਦੇ ਉੱਤੇ ਸੁੱਟ ਦੇ ਤੇ ਉਹਨੂੰ ਇਹਦੇ 'ਚ ਮਿਕਸ ਕਰਨਾ। ਉਹਨੇ ਕਿਹਾ ਤੂੰ ਪਾਗਲ ਹੈ, ਤੂੰ ਗੱਲਾਂ ਕਿਹੋ ਜਿਹੀਆਂ ਕਰਨਾ ਪਿਆ? ਉਹਨੇ ਕਿਹਾ ਮੇਰੇ 'ਚ ਪਾਗਲਾਂ ਦੀ ਕਿਹੜੀ ਗੱਲ ਤੂੰ ਦੇਖ ਲਈ ਹੈ, ਮੈਂ ਤੈਨੂੰ ਕਹਿਣ ਡਿਆ ਘਿਓ ਲਿਆ ਕੇ ਮਿੱਟੀ 'ਚ ਸੁੱਟ। ਉਹਨੇ ਰੌਲਾ ਪਾ ਦਿੱਤਾ। ਉਹ ਜਿਹੜੇ ਉਹਦੇ ਬੱਚੇ ਸਨ ਉਹ ਵੀ ਇਕੱਠੇ ਹੋ ਗਏ, ਕੋਈ ਪਿੰਡ ਦੇ 4 ਜੀਅ ਵੀ ਇਕੱਠੇ ਹੋ ਗਏ, ਸਾਏ ਜਿਹੜੇ ਹੁੰਦੇ ਨੇ ਆਂਢੀ ਗੁਆਂਢੀ, ਤੇ ਉਹਨਾਂ ਆ ਕੇ ਪੁੱਛਿਆ ਉਹ ਨਜ਼ੀਰਿਆ ਕੀ ਰੌਲਾ ਪਾਇਆ ਹੈ, ਕਿਉਂ ਰੌਲਾ ਪਾਣ ਡੇ ਹੈ, ਕੀ ਹੋ ਗਿਆ? ਉਹਨੇ ਕਿਹਾ ਯਾਰ ਗੱਲ ਹੈਗੀ ਹੈ, ਮੈਂ ਚੌਧਰੀ ਬਣਨਾ ਚਾਹੁੰਦਾ ਤੇ ਮੈਂ ਇਹ ਮਿੱਟੀ ਲਿਆਦੀ ਹੈ ਬਾਹਰੋਂ ਤੇ ਇਹਨੂੰ ਮੈਂ ਕਹਿੰਦਾ ਪਿਆ ਘਿਓ ਦਾ ਡੱਬਾ ਲਿਆ ਤੇ ਘਿਓ ਦਾ ਡੱਬਾ ਲਿਆ ਕੇ ਇਹਦੇ ਉੱਤੇ ਸੁੱਟ ਤੇ ਮਿੱਟੀ ਦੇ ਵਿੱਚ ਘਿਓ ਜਿਸ ਵੇਲੇ ਮੈਂ ਮਿਕਸ ਕਰਾਂਗਾ ਤੇ ਫਿਰ ਮੈਂ ਚੌਧਰੀ ਬਣ ਜਾਵਾਂਗਾ। ਉਹਨਾਂ ਲੋਕਾਂ ਨੇ ਸੋਚਿਆ ਕਿ ਨਜ਼ੀਰੇ ਦਾ ਜਿਹੜਾ ਦਿਮਾਗ ਹੈ ਫਿਰ ਗਿਆ, ਇਹ ਪਾਗਲ ਹੋ ਗਿਆ। ਉਸ ਪਿੰਡ ਦੇ ਸਾਰੇ ਲੋਕਾਂ ਨੇ ਮੁਸ਼ਤਰਕਾ ਫੈਸਲਾ ਕੀਤਾ ਕਿ ਇਹ ਬੰਦਾ ਚੂੰਕਿ ਪਾਗਲ ਹੋ ਗਿਆ, ਮਿੱਟੀ ਦੇ ਵਿੱਚ ਘਿਓ ਮਿਲਾਣ ਡਿਆ, ਪਾਗਲਾਂ ਵਾਲੀਆਂ ਗੱਲਾਂ ਕਰਦਾ ਪਿਆ, ਤੇ ਇਹਨੂੰ ਫੜ ਕੇ ਤੇ ਬੰਨ੍ਹ ਦਿਓ, ਕਿਤੇ ਨੂੰ ਨੁਕਸਾਨ ਨਾ ਪਹੁੰਚਾ ਦੇਵੇ। ਉਹਨਾਂ ਇੰਝ ਹੀ ਕੀਤਾ, ਉਹਨਾਂ ਉਹਨੂੰ ਫੜ ਕੇ ਤੇ ਉਹ ਦਰਖਤ ਦੇ ਨਾਲ ਉਹਨੂੰ ਬੰਨ੍ਹ ਦਿੱਤਾ। ਉਹ ਰੌਲਾ ਪਿਆ ਪਾਏ ਕਿ ਯਾਰ ਮੈਨੂੰ ਚੌਧਰੀ ਬਣਨ ਦਿਓ, ਮੈਂ ਕਹਿੰਦਾ ਮਿੱਟੀ ਦੇ ਵਿੱਚ ਘਿਓ ਮਿਲਾਣ ਦਿਓ ਮੈਨੂੰ ਤੇ ਮੈਂ ਚੌਧਰੀ ਬਣਨਾ। ਉਹ ਆਪਣੀ ਘਰ ਦੀ ਨੂੰ ਬਾਰ-ਬਾਰ ਆਵਾਜ਼ ਦੇਵੇ ਤੇ ਕਵੇ ਉਹ ਘਰ ਵਾਲੀਏ ਮੇਰੀ ਗੱਲ ਮੰਨ ਜਾ, ਮੈਂ ਤੈਨੂੰ ਕਹਿਣ ਡਿਆ ਇਹ ਘਿਓ ਜਿਹੜਾ ਮਿੱਟੀ ਦੇ ਵਿੱਚ ਮਿਲਾ ਦੇ ਤੇ ਅਸੀਂ ਚੌਧਰੀ ਬਣ ਜਾਵਾਂਗੇ। ਉਹ ਜਨਾਬ ਪੱਕੀ ਗੱਲ ਹੋ ਗਈ ਕਿ ਯਾਰ ਇਹ ਪਾਗਲ ਹੋ ਗਿਆ, ਜਿਹੜਾ ਘਿਓ 'ਚ ਮਿੱਟੀ ਮਿਲਾਣ ਡਿਆ, ਮਿੱਟੀ 'ਚ ਘਿਓ ਮਿਲਾਣ ਡਿਆ, ਕੀ ਗੱਲਾਂ ਕਰਨ ਡਿਆ, ਇਹਦੀ ਗੱਲਾਂ ਦੀ ਸਮਝ ਕੋਈ ਨਹੀਂ ਆ ਰਹੀ। ਖੈਰ ਉਹ ਗੱਲ ਜਿਹੜੀ ਹੈ ਚੌਧਰੀ ਤੱਕ ਵੀ ਪਹੁੰਚ ਗਈ। ਜਿਸ ਵੇਲੇ ਚੌਧਰੀ ਤੱਕ ਇਹ ਗੱਲ ਪਹੁੰਚੀ ਕਿ ਨਜ਼ੀਰੇ ਨੇ ਜਾ ਕੇ ਘਰ ਰੌਲਾ ਪਾਇਆ, ਮਿੱਟੀ ਲਿਆ ਕੇ ਸੁੱਟ ਦਿੱਤੀ ਉਹਨੇ, ਤੇ ਉਹ ਕਹਿਣ ਡਿਆ ਵੀ ਘਿਓ ਦਾ ਡੱਬਾ ਫੜ ਤੇ ਇਹਦੇ 'ਚ ਸੁੱਟ ਤੇ ਮੈਂ ਜਿਹੜਾ ਹੀ ਹੈ ਚੌਧਰੀ ਬਣਨਾ, ਮਿੱਟੀ ਨੂੰ ਘਿਓ ਦੇ ਵਿੱਚ ਮਿਲਾ ਦੇ। ਤੇ ਉਹ ਜਿਹੜਾ ਚੌਧਰੀ ਹੈ ਉਹਨੇ ਸੋਚਿਆ ਕਿ ਯਾਰ ਇਹ ਵਾਕਈ ਪਾਗਲ ਵਾਲੀਆਂ ਹਰਕਤਾਂ ਕਰਦਾ ਪਿਆ ਤੇ ਇਹਨੂੰ ਗੱਲ ਦੀ ਸਮਝ ਨਹੀਂ ਆਈ। ਉਹਨੇ ਆ ਕੇ ਤੇ ਉਹਨੇ ਨਜ਼ੀਰੇ ਦੇ ਕੋਲ ਗਿਆ ਤੇ ਨਜ਼ੀਰੇ ਦੇ ਕੰਨ 'ਚ ਕਿਹਾ, ਉਹਨੇ ਕਿਹਾ ਉਹ ਨਜ਼ੀਰਿਆ ਮੈਂ ਤੈਨੂੰ ਕਿਹਾ ਸੀ ਨਾ ਬੜੇ ਪਾਪੜ ਵੇਲਣੇ ਪੈਂਦੇ ਨੇ, ਚੌਧਰੀ ਬਣਨਾ ਆਸਾਨ ਕੰਮ ਨਹੀਂ ਗਾ, ਤੇ ਤੂੰ ਮੁੜ ਜਾ। ਤੇ ਤੂੰ ਬਾਰ-ਬਾਰ ਮੈਂ ਤੈਨੂੰ ਕਹਿੰਦਾ ਹੈ ਕਿ ਨਹੀਂ ਜੀ ਚੌਧਰੀ ਸਾਹਿਬ ਮੈਂ ਚੌਧਰੀ ਬਣਨਾ ਹੈ ਤੇ ਮੈਨੂੰ ਕੋਈ ਗੁਰ ਦੱਸੋ। ਉਹ ਤੇ ਮੈਂ ਤੈਨੂੰ ਜਿਹੜਾ ਗੁਰ ਦੱਸਿਆ ਉਹ ਤੇਰੇ ਕੋਲੋਂ ਪੂਰਾ ਨਹੀਂ ਹੋਇਆ, ਕਿਉਂਕਿ ਤੇਰੀ ਘਰ ਦੀ ਤੇਰੇ ਕਹੇ ਕੁਹਾਏ 'ਚ ਨਹੀਂ ਹੈਗੀ, ਤੇ ਜਿਹੜੀ ਤੇਰੇ ਕਹੇ 'ਚ ਨਾਲ ਇੱਕ ਡੱਬਾ ਘਿਓ ਦਾ ਮਿੱਟੀ 'ਚ ਨਹੀਂ ਪਾ ਸਕਦੀ, ਉਹ ਤੇਰੇ ਘਰ ਨੂੰ ਕਿਵੇਂ ਅੱਗ ਲਾਏਗੀ, ਕਿਵੇਂ ਲੋਕਾਂ ਨੂੰ ਚਾਹਾਂ ਪਿਆਵੇਗੀ, ਕਿਵੇਂ ਲੋਕਾਂ ਨੂੰ ਰੋਟੀ ਪਾਣੀ ਖਵਾਏਗੀ। ਤੇ ਇਹਦੇ ਵਾਸਤੇ ਤੇ ਲੰਗਰ ਖੋਲ੍ਹਣੇ ਪੈਂਦੇ ਨੇ, ਆਪਣੀ ਦੌਲਤ ਨੂੰ ਅੱਗ ਲਾਣੀ ਪੈਂਦੀ ਏ, ਆਪਣਾ ਸਰਮਾਇਆ ਜ਼ਾਇਆ ਕਰਨਾ ਪੈਂਦਾ ਹੈ, ਤੇ ਲੋਕਾਂ ਨੂੰ ਚਾਹ ਪਿਆਣੀ ਖਾਣੇ ਛਾਣੇ ਖਵਾਉਣੇ ਪੈਂਦੇ ਨੇ, ਤੇ ਫਿਰ ਜਾ ਕੇ ਲੋਕ ਚੌਧਰੀ ਬਣਦੇ ਨੇ। ਤੇ ਤੂੰ ਮੇਰੀ ਗੱਲ ਨੂੰ ਨਹੀਂ ਸੀ ਮੰਨਦਾ, ਤੇ ਵੇਖ ਲੈ ਅੱਜ ਤੈਨੂੰ ਉਹਨਾਂ ਨੇ ਚੁੱਕ ਕੇ ਤੇ ਇਹ ਦਰਖਤ ਦੇ ਨਾਲ ਬੰਨ੍ਹ ਦਿੱਤਾ ਤੇ ਤੈਨੂੰ ਪਾਗਲ ਡਿਕਲੇਅਰ ਕਰ ਦਿੱਤਾ। ਉਹ ਨਜ਼ੀਰੇ ਨੇ ਕਿਹਾ ਚੌਧਰੀ ਸਾਹਿਬ ਮੈਨੂੰ ਕੋਈ ਦੱਸੋ ਮੈਂ ਕੀ ਕਰਾਂ, ਇਹ ਤੇ ਮੈਨੂੰ ਪਾਗਲ ਕਰਕੇ ਮਾਰ ਦੇਣਗੇ ਤੇ ਮੈਂ ਇਹਨਾਂ ਕੋਲੋਂ ਕੋਈ ਜਾਨ ਛਡਾਵਾਂ, ਕਮ ਸੇ ਕਮ ਮੈਂ ਚੌਧਰੀ ਨਹੀਂ ਬਣਦਾ, ਮੇਰੇ ਸਿਰ ਤੋਂ ਭੂਤ ਸਵਾਰ ਜਿਹੜਾ ਹੋ ਸੀ ਇਹ ਖਤਮ ਹੋ ਗਿਆ, ਉਹ ਮੈਨੂੰ ਚੌਧਰੀ ਬਣਨ ਦੀ ਕੋਈ ਲੋੜ ਨਹੀਂ, ਮੇਰੀ ਜਾਨ ਤੇ ਛਡਾਓ। ਉਹ ਖੈਰ ਚੌਧਰੀ ਨੇ ਉਹਦੀ ਸਾਰੀਆਂ ਗੱਲਾਂ ਸੁਣੀਆਂ ਤੇ ਉਹਨੂੰ ਸਮਝਾਇਆ ਜਾ ਕੇ ਉਹਦੀ ਘਰ ਵਾਲੀ ਨੂੰ ਕਿ ਭੈਣਾ ਇਹ ਪਾਗਲ ਨਹੀਂ ਗਾ, ਇਹਦਾ ਦਿਮਾਗ ਜਿਹੜਾ ਸਹੀ ਹੈ ਬਿਲਕੁਲ, ਇਹਦੇ ਸਿਰ 'ਤੇ ਭੂਤ ਸਵਾਰ ਹੋਇਆ ਸੀ ਕਿ ਚੌਧਰੀ ਬਣਨਾ। ਉਹ ਤੇ ਮੈਂ ਇਹਨੂੰ ਮਿਸਾਲ ਦਿੱਤੀ ਸੀ ਕਿ ਯਾਰ ਚੌਧਰੀ ਬਣਨ ਵਾਸਤੇ ਮਿੱਟੀ ਦੇ ਵਿੱਚ ਘਿਓ ਮਿਲਾਉਣਾ ਪੈਂਦਾ ਹੈ, ਤੇ ਇਹਨੂੰ ਫਿਰ ਵੀ ਗੱਲ ਦੀ ਸਮਝ ਨਹੀਂ ਆਈ, ਤੇ ਇਹਨੇ ਘਰ ਆ ਕੇ ਉਹ ਮਿੱਟੀ ਮੰਗਾ ਕੇ ਤੇ ਉਹਦੇ 'ਚ ਘਿਓ ਪਾਉਣ ਦਾ ਤੈਨੂੰ ਕਹਿੰਦਾ ਪਿਆ ਕਿ ਇਹਦੇ 'ਚ ਘਿਓ ਸੁੱਟ ਦੇ ਤੇ ਮੈਂ ਮਿਲਾਵਾਂ ਤੇ ਮੈਂ ਚੌਧਰੀ ਬਣ ਜਾਵਾਂ। ਅਸਲ ਗੱਲ ਇਹ ਹੈ ਮਿੱਟੀ ਦੇ ਵਿੱਚ ਘਿਓ ਮਿਲਾਉਣ ਵਾਲੀ ਗੱਲ ਇਹ ਸੀ ਕਿ ਜਦੋਂ
ਜਿਹੜੀ ਲੋਕਾਂ ਨੂੰ ਜਿਹੜਾ ਤੁਹਾਨੂੰ ਖਵਾਉਣਾ ਪਿਆਉਣਾ ਪੈਂਦਾ ਹੈ, ਆਪਣੀ ਜਿਹੜੀ ਜਾਇਦਾਦ ਹੁੰਦੀ ਹੈ, ਆਪਣੀ ਪੈਸੇ ਨੂੰ ਹੁੰਦੇ ਹੈ ਨਾ, ਉਹਨਾਂ ਨੂੰ ਅੱਗ ਲਾਉਣੀ ਪੈਂਦੀ ਹੈ, ਲੋਕਾਂ ਦੀ ਖਿਦਮਤ ਕਰਨੀ ਪੈਂਦੀ ਹੈ, ਲੋਕਾਂ ਵਾਸਤੇ ਟਾਈਮ ਕੱਢਣਾ ਪੈਂਦਾ ਹੈ, ਔਰ ਲੋਕਾਂ ਨੂੰ ਖਾਣੇ ਖਵਾਉਣੇ ਪੈਂਦੇ ਨੇ, ਡੇਰੇਦਾਰੀ ਚਲਾਉਣੀ ਪੈਂਦੀ ਹੈ। ਅਤੇ ਇਹਦਾ ਮਤਲਬ ਹੁੰਦਾ ਹੈ ਕਿ ਮਿੱਟੀ ਦੇ ਵਿੱਚ ਘਿਓ ਮਿਲਾਉਣਾ। ਅਤੇ ਖੈਰ ਉਹ ਚੌਧਰੀ ਉਹ ਜਿਹੜਾ ਕਾਮੀ ਸੀ, ਜਿਹੜਾ ਨਜ਼ੀਰਾ ਸੀ, ਉਹਨੂੰ ਇਸ ਗੱਲ ਦੀ ਸਮਝ ਆ ਗਈ, ਉਹਦੇ ਘਰਦਿਆਂ ਨੂੰ ਵੀ ਸਮਝ ਆ ਗਈ ਕਿ ਇਹ ਮਸਲਾ ਅਸਲ 'ਚ ਹੈ। ਅਤੇ ਉਹਨਾਂ ਉਹਨੂੰ ਸੰਗਲ ਪਾਇਆ ਜਿਹੜਾ ਸੀ ਉਹ ਖੋਲ੍ਹ ਦਿੱਤਾ। ਅਤੇ ਦੋਸਤੋ, ਗੱਲ ਕਰਨ ਦਾ ਮਤਲਬ ਹੈਗਾ ਕਿ ਕੋਈ ਕੰਮ ਕਰਨ ਤੋਂ ਪਹਿਲੇ ਇਹ ਸੋਚ ਲਿਆ ਕਰੋ ਕਿ ਇਹ ਗੱਲ ਤੁਹਾਡੇ ਵੱਸ ਦੀ ਵੀ ਹੈ ਕਿ ਨਹੀਂ ਗੀ। ਅਤੇ ਐਵੇਂ ਮਿੱਟੀ ਦੇ ਵਿੱਚ ਘਿਓ ਨਾ ਮਿਲਾ ਦਿਆ ਕਰੋ। ਅਤੇ ਚੌਧਰੀ ਬਣਨਾ ਬੜਾ ਦੂਰ ਦੀ ਗੱਲ ਜੇ। ਅਤੇ ਗੱਲ ਪਸੰਦ ਆਈ ਹੋਏ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਅਤੇ ਉਹ ਦੋਸਤ ਜਿਹੜੇ ਮੇਰੇ ਚੈਨਲ 'ਤੇ ਨਵੇਂ ਨੇ, ਉਹ ਉਹਨਾਂ ਵਾਸਤੇ ਰਿਕੁਐਸਟ ਹੈ ਕਿ ਬੈਲ ਐਟ ਦਾ ਬਟਨ ਦਬਾਓ, ਇਹਨੂੰ ਸਬਸਕ੍ਰਾਈਬ ਕਰੋ, ਮੇਰੇ ਚੈਨਲ 'ਚ ਸ਼ਾਮਲ ਹੋ ਜਾਓ। ਬਸ਼ਰਤੇ ਜ਼ਿੰਦਗੀ ਇਹੋ ਜਿਹੀਆਂ ਮਜ਼ੇਦਾਰ ਗੱਲਾਂ ਤੁਹਾਨੂੰ ਮੈਂ ਸੁਣਾਉਂਦਾ ਰਹਾਂਗਾ, ਤੁਸੀਂ ਸੁਣਦੇ ਰਹੋਗੇ। ਕੱਲ੍ਹ ਫਿਰ ਮੁਲਾਕਾਤ ਕਰਾਂਗਾ। ਕੱਲ੍ਹ ਤੱਕ ਇਜਾਜ਼ਤ। ਅੱਲਾ ਹਾਫਿਜ਼।